ਕਿਵੇਂ ਲੱਗਦਾ ਗਾ ਨੌਜਵਾਨੀ ਕਾਫੀ ਨਾਲ ਆ ਗਈ ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ? ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਲੜੀ ਗਏ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਕਿ ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਲੋਰਸ਼ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਹੈ, ਕਦੋਂ ਕੀਤੀ ਹੈ, ਦੱਸ ਕਦੋਂ ਕੀਤੀ ਹੈ। ਅਸਲ ਸਰਕਾਰ ਤੋਂ ਉੱਪਰ ਕੀ ਹੈ? ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਮੂਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹਨ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਬੜਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ ਕਿਵੇਂ ਲੱਗਦਾ ਗਾ ਨੌਜਵਾਨੀ ਕਾਫੀ ਨਾਲ ਆ ਗਈ ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ? ਹਾਂ, ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ, ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਰਹਿੰਦਾ ਪਾਣੀ ਹੈ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ। ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤਾਂ 14 15 ਫੁੱਟ 15 20 ਫੁੱਟ ਤੇ ਪਾਣੀ ਆ, ਹੈ ਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ। ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕੰਨੀ ਸੂਤਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਤੈਨੂੰ ਗੱਲ ਦੱਸ ਦਿੰਦਾ। ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ? 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ, ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5-5 ਦੇ ਮੋਟਰਾਂ 25-25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25-25 ਦੀਆਂ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ, ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਜਦੋਂ ਇਹ ਇੱਥੇ ਮੋਮਜਾਮਾ ਪੈ ਗਿਆ
ਦਰਖਤ ਤਾਂ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਹੇ ਆ, ਉਹ ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਏ ਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਆ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ ਤੇ ਤਾਂ ਬਹਿਣੇ, ਅਸੀਂ ਕੀ ਕਰਿਆ ਸੀ, ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਹੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ? ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇ ਕਿ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ, ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨਾਲ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ, ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਹੇ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ। ਅਸੀਂ ਕੀ ਕਰਦੇ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਈ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀ ਉੱਧਰੋਂ ਜਮਨਾ, ਉੱਧਰੋਂ ਆਪਣੇ ਘਾਗ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਆ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣਾ ਰਾਜਸਥਾਨ ਨੂੰ ਦੇ ਦਿਓ, ਹਰਿਆਣਾ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਆ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹ ਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ। ਅੰਗਰੇਜ਼ਾਂ ਤੋਂ ਪਹਿਲਾਂ ਦੀ, ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ ਜੀ। ਇਹੀ ਨਹਿਰੂ ਵਰਗੇ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ, ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ। ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲੌਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ, ਵਿੱਚ ਹੀ ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰੇਗਾ ਕਿ ਮੈਂ ਸੈਂਟਰ ਦਾ ਬੰਦਾ ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ। ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਜੇ ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਵੀ ਕਿੰਨੇ ਤਰੀਕ ਦੀ ਇੰਟਰਵਿਊ, ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਆ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਆ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ। ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ
ਆਪਣੀਆਂ ਠੀਕ ਹੈ ਰਾਸ਼ਟਰਵਾਦੀ ਗੱਲਾਂ ਕਰਦਾ, ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ। ਤਾਂ ਸਭ ਨੂੰ ਇਸ ਗੱਲ ਦਾ ਪਤਾ ਹੈ। ਦੂਜੀਆਂ ਲੈਂਦੇ ਕਹਿੰਦਾ DGP ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਬਰਸੀ ਦੇ ਇਕੱਠ ਨਾ ਹੋਵੇ, ਉਹਦੀ ਬਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ, ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਨਹੀਂ ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ ਹੈ ਨਾ, ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ ਠੀਕ ਹੈ। ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ। ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ, ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ ਠੀਕ ਆ। ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ, ਉਹ ਬੰਦਾ ਖਤਮ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਦੇ ਦਿਲਾਂ 'ਚ ਪਿਆਰ ਕਰਨ ਲੱਗਾ, ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ, ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਹੈ ਜੀ ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲੌਰਸ਼ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹੈ ਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੀ ਨੇਗੇ। ਬਿਲਕੁਲ ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ 2 ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ ਹੈ ਨਾ, ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਦਾ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਉਹ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ, ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਨੇ ਪਹੁੰਚਾ ਨਹੀਂ ਗਿਆ ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ ਜੀ ਬਿਲਕੁਲ। ਤਾਂ ਅਸੀਂ ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ, ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲੌਰਸ਼ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ, ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨੂੰ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇ, ਕਿ ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ,
ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਹੈ, ਕਦੋਂ ਕੀਤੀ ਹੈ, ਦੱਸ ਕਦੋਂ ਕੀਤੀ ਹੈ। ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ, ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ। ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹਨਾ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ। ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਬੜਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ, ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ, ਕਿਵੇਂ ਲੱਗਦਾ ਗਾ? ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ। ਹਾਂ, ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ। ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਰਹਿੰਦਾ ਪਾਣੀ ਹੈ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ। ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤਾਂ 14 15 ਫੁੱਟ 15 20 ਫੁੱਟ ਤੇ ਪਾਣੀ ਆ ਹਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ। ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ ਹੈ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕੰਨੀ ਸੁਧਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਤੈਨੂੰ ਗੱਲ ਦੱਸ ਦਿੰਦਾ। ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ? 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ, ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5-5 ਦੇ ਮੋਟਰਾਂ 25-25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25-25 ਦੀਆਂ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ। ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਦਾ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਿਹਾ, ਉਹ ਸਾਰਾ ਕੁਝ ਉਹਨਾਂ ਨੇ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜਾ ਹੁਣ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ ਤੇ ਤਾਂ ਬਹਿਣੇ, ਅਸੀਂ ਕੀ ਕਰਿਆ, ਅਸੀਂ ਜਿਹੜੀਆਂ ਪਿਛਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਅੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ? ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇਗੇ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ,
ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ, ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨਾਲ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਿਹਾ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ। ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਊ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਹ ਆ ਕਿ ਅਸੀਂ ਇਹ ਵੀ ਗੱਲ ਕਹਿਣੇ ਆ ਕਿ ਜਿਹੜੀ ਉੱਧਰੋਂ ਜਮਨਾ, ਉੱਧਰੋਂ ਆਪਣੇ ਘਾਕ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣੇ ਰਾਜਸਥਾਨ ਨੂੰ ਦੇ ਦਿਓ, ਹਰਿਆਣੇ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਆ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ। ਅੰਗਰੇਜ਼ਾਂ ਤੋਂ ਪਹਿਲਾਂ ਦੀ, ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਇਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀਆਂ ਨਿੱਘ ਮਾਣੋਗੇ ਜੀ। ਇਹੀ ਨਹਿਰੂ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ, ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ। ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ ਵਿੱਚ ਹੀ, ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰ ਹੀ ਗਿਆ ਕਿ ਮੈਂ ਸੈਂਟਰ ਦਾ ਬੰਦਾ ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ? ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ? ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਕਿੰਨੇ ਤਰੀਕ ਦੀ ਇੰਟਰਵਿਊ, ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਹੈ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਆ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ। ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਹੈ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ, ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ। ਤਾਂ ਸਭ ਨੂੰ ਇਸ ਗੱਲ ਦਾ ਪਤਾ। ਦੂਜੀਆਂ ਲੈਂਦੇ ਹੁੰਦਾ ਡੀਜੀਪੀ ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ, ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਵਰਸੀ ਦੇ ਇਕੱਠ ਨਾ ਹੋਵੇ, ਉਹਦੀ ਵਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ, ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ ਹੈ ਨਾ, ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ ਠੀਕ ਹੈ। ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ,
ਉਹਨੂੰ ਲੋਕ ਪਿਆਰ ਕਰਦੇ ਨੇ। ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ, ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ, ਠੀਕ ਆ, ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ। ਉਹ ਬੰਦਾ ਖਤਮ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ, ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਦੇ ਦਿਲਾਂ 'ਚ ਪਿਆਰ ਕਰਨ ਲੱਗਾ। ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ। ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨਹੀਂ ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਆ। ਜੀ ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲਾਰਸ਼ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ, ਹੈ ਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੀ ਹੀ ਨੇਗੇ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ 2 ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ, ਹੈ ਨਾ। ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਤੋਂ ਇਹ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਉਹ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੇ ਪਹੁੰਚਾ ਨਹੀਂ ਗਿਆ, ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ ਜੀ ਬਿਲਕੁਲ। ਤਾਂ ਅਸੀਂ ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ, ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲਾਰਸ਼ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲਾਰਸ਼ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ, ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨਾਲ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਕਿ ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਲਾਰਸ਼ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ। ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ, ਹੈ ਨਾ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ।
ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ, ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ, ਕਿਵੇਂ ਲੱਗਦਾ ਗਾ? ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ। ਹਾਂ, ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ, ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਰਹਿੰਦਾ ਪਾਣੀ ਹੈ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ। ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤੇ 14 15 ਫੁੱਟ 15 20 ਫੁੱਟ ਤੇ ਪਾਣੀ ਆ। ਹੈ ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ। ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ ਹੈ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕੰਨੀ ਸੁਧਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਦੀ ਤੈਨੂੰ ਗੱਲ ਦੱਸ ਦਿੰਦਾ। ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ? 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ, ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5-5 ਦੀਆਂ ਮੋਟਰਾਂ, 25-25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25-25 ਦੀਆਂ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ, ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਦਾ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ, ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਿਹਾ, ਉਹ ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜਾ ਹੁਣ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ 'ਤੇ ਤਾਂ ਬਹਿਣੇ, ਅਸੀਂ ਕੀ ਕਰਿਆ? ਅਸੀਂ ਜਿਹੜੀਆਂ ਪਿਛਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਅੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ? ਸਾਡੇ ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇਗੇ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ। ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ, ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਿਹਾ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ। ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਊ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ,
ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀ ਉੱਧਰੋਂ ਜਮਨਾ ਉੱਧਰੋਂ ਆਪਣੀ ਉਹ ਘਾਕ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣੇ ਰਾਜਸਥਾਨ ਨੂੰ ਦੇ ਦਿਓ, ਹਰਿਆਣੇ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਆ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਆ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ, ਅੰਗਰੇਜ਼ਾਂ ਤੋਂ ਪਹਿਲਾਂ ਦੀ ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਇਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ ਜੀ। ਇਹੀ ਨਹਿਰੂ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ, ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ। ਦੂਜੀ ਗੱਲ, ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ ਵਿੱਚ ਹੀ, ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰ ਹੀ ਗਿਆ ਕਿ ਮੈਂ ਸੈਂਟਰ ਦਾ ਬੰਦਾ, ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ? ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਕਿੰਨੇ ਤਰੀਕ ਦੀ ਇੰਟਰਵਿਊ, ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਆ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਆ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ। ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਆ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ, ਤਾਂ ਸਭ ਨੂੰ ਇਸ ਗੱਲ ਦਾ ਪਤਾ। ਦੂਜੀਆਂ ਲੈਂਦੇ ਹੁੰਦਾ DGP ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ, ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਬਰਸੀ ਦੇ ਇਕੱਠ ਨਾ ਹੋਵੇ, ਉਹਦੀ ਬਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ, ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ, ਹੈ ਨਾ। ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ, ਠੀਕ ਆ। ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ, ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ। ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ। ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ, ਪਾਪੂਲੈਰਿਟੀ, ਠੀਕ ਆ। ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ, ਉਹ ਬੰਦਾ ਖਤਮ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ, ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਦੇ ਦਿਲਾਂ 'ਚ ਪਿਆਰ ਕਰਨ ਲੱਗਾ। ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ, ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ। ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਆ ਨਾ ਜੀ। ਬਿਲਕੁਲ, ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲਾਰੈਂਸ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਲਾਇਆ, ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ, ਹੈ ਨਾ।
ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੀ ਹੀ ਨੇਗੇ। ਬਿਲਕੁਲ ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ 2 ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ, ਹੈ ਨਾ। ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਤੋਂ ਇਹ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਉਹ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ, ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੀਆਂ ਪਹੁੰਚਾਂ ਨੇ ਗਈਆਂ, ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ ਜੀ। ਬਿਲਕੁਲ, ਤਾਂ ਅਸੀਂ ਉੱਥੇ ਹੀ ਸੀ ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ। ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ, ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨੂੰ ਲੜੀ ਗਏ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨ ਸੀ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ, ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਆ? ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ। ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ, ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ। ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ, ਹੈ ਨਾ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ ਕਿਵੇਂ ਲੱਗਦਾ ਗਾ, ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ? ਹਾਂ, ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ, ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ,
ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਰਹਿੰਦਾ ਪਾਣੀ ਆ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ, ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲੇ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤੇ 14 15 ਫੁੱਟ 15 20 ਫੁੱਟ ਤੇ ਪਾਣੀ ਆ, ਹੈ ਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ। ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ ਹੈ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕੰਨੀ ਸੁਧਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਤੈਨੂੰ ਗੱਲ ਦੱਸ ਦਿੰਦਾ, ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ, 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5-5 ਦੇ ਮੋਟਰਾਂ 25-25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25-25 ਦੀਆਂ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ, ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਜਦੋਂ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਦਾ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਿਹਾ, ਉਹ ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜਾ ਹੁਣ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ ਤੇ ਤਾਂ ਬਹਿਣੇ, ਅਸੀਂ ਕੀ ਕਰਿਆ ਸੀ, ਜਿਹੜੀਆਂ ਪਿਛਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਅੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ? ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇਗੇ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ, ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ, ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਿਹਾ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ, ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਊ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਗਾਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿਣੇ ਆ ਕਿ ਜਿਹੜੀ ਉੱਧਰੋਂ ਜਮਨਾ, ਉੱਧਰੋਂ ਆਪਣੇ ਘਾਘ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣਾ ਰਾਜਸਥਾਨ ਨੂੰ ਦੇ ਦਿਓ, ਹਰਿਆਣਾ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ, ਅੰਗਰੇਜ਼ਾਂ ਤੋਂ ਪਹਿਲਾਂ ਦੀ, ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਇਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ ਜੀ,
ਇਹੀ ਨਹਿਰੂ ਵਰਗੇ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੀ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ। ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ ਵਿੱਚ ਹੀ ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰ ਹੀ ਗਿਆ ਕਿ ਮੈਂ ਸੈਂਟਰ ਦਾ ਬੰਦਾ ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ? ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ? ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਕਿੰਨੇ ਤਰੀਕ ਦੀ ਇੰਟਰਵਿਊ, ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਹੈ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਹੈ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ। ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇ ਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਹੈ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ। ਤਾਂ ਸਭ ਨੂੰ ਇਸ ਗੱਲ ਦਾ ਪਤਾ ਹੈ। ਦੂਜੀਆਂ ਲੈਂਦੇ ਕਹਿੰਦਾ ਡੀਜੀਪੀ ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਵਰਸੀ ਦੇ ਇਕੱਠ ਨਾ ਹੋਵੇ, ਉਹਦੀ ਵਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ। ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ ਹੈ ਨਾ, ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ ਠੀਕ ਆ। ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ। ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ, ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ ਠੀਕ ਆ। ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ, ਉਹ ਬੰਦਾ ਖਤਮ ਹੀ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਦੇ ਦਿਲਾਂ 'ਚ ਪਿਆਰ ਕਰਨ ਲੱਗਾ, ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ। ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਆ ਹੋਣਾ ਜੀ ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲਾਰੈਂਸ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹੈ ਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੀ ਨੇਗੇ। ਬਿਲਕੁਲ ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ 2 ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ ਹੈ ਨਾ, ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਤੋਂ ਇਹ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਉਹ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਨੇ ਪਹੁੰਚਾ ਨਹੀਂ ਗਿਆ ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ।
ਜੀ ਬਿਲਕੁਲ। ਤਾਂ ਅਸੀਂ ਉੱਥੇ ਮੈਂ ਉੱਥੇ ਹੀ ਸੀ। ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ। ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ? ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ। ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ? ਨੌਜਵਾਨੀ ਕਾਫੀ ਨਾਲ ਆ ਗਈ। ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨਾਲ ਲੜੀ ਗਏ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨ ਸੋ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ, ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ। ਅਸਲ ਸਰਕਾਰ ਤੋਂ ਉੱਪਰ ਕੀ ਹੈ? ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ, ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ। ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹਨਾ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ। ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ ਕਿਵੇਂ ਲੱਗਦਾ ਗਾ? ਨੌਜਵਾਨੀ ਕਾਫੀ ਨਾਲ ਆ ਗਈ। ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ। ਹਾਂ ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ। ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਰਹਿੰਦਾ ਪਾਣੀ ਆ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ। ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤਾਂ 14 15 ਫੁੱਟ 15 20 ਫੁੱਟ ਤੇ ਪਾਣੀ ਆ ਹਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ। ਕਿਉਂਕਿ ਆਹ ਨਹਿਰ ਦਾ ਹੱਲ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ,
ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕੰਨੀ ਸੁਧਰ ਸਾਡਾ ਮੈਂ ਹੁਣ 4-5 ਜ਼ਿਲ੍ਹਿਆਂ ਤੈਨੂੰ ਗੱਲ ਦੱਸ ਦਿੰਦਾ, ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ, 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ ਡਿਲੀਵਰੀਆਂ ਪਾਉਣ ਤੇ ਲਾ ਕੇ ਇੱਥੇ 5-5 ਦੀਆਂ ਮੋਟਰਾਂ 25-25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25-25 ਦੀਆਂ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ, ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਜਦੋਂ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਤਾਂ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਿਹਾ, ਉਹ ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ ਤੇ ਤਾਂ ਬਹਿਣੇ, ਅਸੀਂ ਕੀ ਕਰਿਆ ਸੀ, ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਹੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ? ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇਗੇ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ, ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ, ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਹੇ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ, ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਈ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀ ਉੱਧਰੋਂ ਜਮਨਾ, ਉੱਧਰੋਂ ਆਪਣੇ ਘਾਗ ਦਾ ਜਿਹੜੀ ਬਾਈ ਦੱਸਦਾ ਹੁੰਦਾ ਉਹ ਆ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣਾ ਰਾਜਸਥਾਨ ਨੂੰ ਦੇ ਦਿਓ, ਹਰਿਆਣਾ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ, ਅੰਗਰੇਜ਼ਾਂ ਤੋਂ ਪਹਿਲਾਂ ਦੀ, ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ ਜੀ। ਇਹੀ ਨਹਿਰੂ ਵਰਗੇ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ, ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ। ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ, ਵਿੱਚ ਹੀ ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰੇਗਾ ਕਿ ਮੈਂ ਸੈਂਟਰ ਦਾ ਬੰਦਾ ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ? ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ?
ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਵੀ ਕਿੰਨੇ ਤਰੀਕ ਦੀ ਇੰਟਰਵਿਊ, ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਹੈ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਆ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ, ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇ ਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਆ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ, ਤਾਂ ਸਭ ਨੂੰ ਇਸ ਗੱਲ ਦਾ ਪਤਾ ਹੈ। ਦੂਜੀਆਂ ਲੈਂਦੇ ਕਹਿੰਦਾ DGP ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਬਰਸੀ ਦੇ ਇਕੱਠ ਨਾ ਹੋਵੇ, ਉਹਦੀ ਬਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ, ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪਹੁੰਚਦਾ, ਤਾਂ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ ਹੈ ਨਾ, ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ ਠੀਕ ਆ। ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ। ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ, ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ ਠੀਕ ਆ। ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ, ਉਹ ਬੰਦਾ ਖਤਮ ਹੀ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਨੇ ਦਿਲਾਂ 'ਚ ਪਿਆਰ ਕਰਨ ਲੱਗਾ, ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ, ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਹੈ ਜੀ ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲਾਰਸ਼ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹੈ ਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੀ ਨੇਗੇ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ 2 ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ ਹੈ ਨਾ, ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਤੋਂ ਇਹ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲਾਂ ਦੇ। ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਉਹ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਉਹ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ, ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੇ ਪਹੁੰਚਾ ਨਹੀਂ ਗਿਆ ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ ਜੀ ਬਿਲਕੁਲ। ਤਾਂ ਅਸੀਂ ਉੱਥੇ ਹੀ ਸੀ ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ, ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲਾਰਸ਼ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲਾਰਸ਼ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ? ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੋੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਦੇ ਲੜੀ ਗਏ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ।
ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇ, ਕਿ ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ, ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ। ਅਸਲ ਸਰਕਾਰ ਤੋਂ ਉੱਪਰ ਕੀ ਹੈ? ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ, ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ। ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹਨ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ। ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਬੜਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ, ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ, ਕਿਵੇਂ ਲੱਗਦਾ ਹੈਗਾ? ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ। ਹਾਂ, ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ। ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਰਹਿੰਦਾ ਪਾਣੀ ਆ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ। ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤਾਂ 14 15 ਫੁੱਟ 15 20 ਫੁੱਟ ਤੇ ਪਾਣੀ ਆ ਹੈ ਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ। ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕੰਨੀ ਸੁਧਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਤੈਨੂੰ ਗੱਲ ਦੱਸ ਦਿੰਦਾ। ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ? 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ, ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5-5 ਦੇ ਮੋਟਰਾਂ 25-25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25-25 ਦੇ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ। ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਜਦੋਂ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਤਾਂ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਹੇ ਹਾਂ, ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜਾ ਹੁਣ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ ਤੇ ਤਾਂ ਬਹਿਣੇ ਆ, ਅਸੀਂ ਕੀ ਕਰਿਆ ਸੀ, ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਹੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਸਾਡੇ
ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ ਮੁੱਦੇ ਜਿਹੜੇ ਮੇਨ ਨੇ? ਮੁੱਦੇ ਸਾਡਾ ਪਾਣੀਆਂ ਦਾ ਮੁੱਦਾ ਹੈ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇ ਕਿ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ। ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨਾਲ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮ ਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਹੇ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ। ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਈ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀ ਉੱਧਰੋਂ ਜਮਨਾ ਉੱਧਰੋਂ ਆਪਣੀ ਘਾਗ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਆ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣਾ ਰਾਜਸਥਾਨ ਨੂੰ ਦੇ ਦਿਓ, ਹਰਿਆਣਾ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਆ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹ ਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ। ਅੰਗਰੇਜ਼ਾਂ ਤੋਂ ਪਹਿਲਾਂ ਦੀ ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀਆਂ ਨਿੱਘ ਮਾਣੋਗੇ ਜੀ। ਇਹੀ ਨਹਿਰੂ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੀ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ, ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ। ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ, ਵਿੱਚ ਹੀ ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰੇਗਾ ਕਿ ਮੈਂ ਸੈਂਟਰ ਦਾ ਬੰਦਾ ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ? ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ? ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਕਿੰਨੇ ਤਰੀਕ ਦੀ ਇੰਟਰਵਿਊ, ਉਹ ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਹੈ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਹੈ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਤਾਂ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ। ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਆ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ। ਤਾਂ ਸਭ ਨੂੰ ਇਸ ਗੱਲ ਦਾ ਪਤਾ ਹੈ। ਦੂਜੀਆਂ ਲੈਂਦੇ ਹੁੰਦਾ ਡੀਜੀਪੀ ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਵਰਸੀ ਦੇ ਇਕੱਠ ਨਾ ਹੋਵੇ, ਉਹਦੀ ਵਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ। ਕਿਉਂ ਜਿਹੜੇ
ਇਹ ਤਾਂ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਨਹੀਂ ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ ਹੈ ਨਾ, ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ ਠੀਕ ਹੈ, ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ, ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ, ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ ਠੀਕ ਆ, ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ, ਉਹ ਬੰਦਾ ਖਤਮ ਹੀ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਨੇ ਦਿਲਾਂ 'ਚ ਪਿਆਰ ਕਰਨ ਲੱਗਾ, ਉਹਦਾ ਰਹਿੰਦੀ ਦੁਨੀਆ ਤੱਕ ਇਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ, ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ, ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਆ ਨਾ ਜੀ ਯਾਰ। ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲੌਰਸ਼ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ, ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹੈ ਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ, ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੇ ਹੀ ਨੇਗੇ। ਬਿਲਕੁਲ ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਦੋ ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ ਹੈ ਨਾ, ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਤੋਂ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਉਹ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਉਹ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ, ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੀਆਂ ਪਹੁੰਚਾਂ ਨੇ ਗਈਆਂ ਹੈ ਨਾ, ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ ਜੀ ਬਿਲਕੁਲ। ਤਾਂ ਅਸੀਂ ਉੱਥੇ ਹੀ ਸੀ ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ, ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲੌਰਸ਼ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ, ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ, ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ, ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਤੋਂ ਲੜੀ ਗਏ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ, ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ, ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ। ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ।
ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹਨ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ, ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ, ਕਿਵੇਂ ਲੱਗਦਾ ਹੈਗਾ? ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ। ਹਾਂ, ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ, ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀਆਂ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਰਹਿੰਦਾ ਪਾਣੀ ਹੈ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ। ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤੇ 14 15 ਫੁੱਟ 15 20 ਫੁੱਟ ਤੇ ਪਾਣੀ ਆ, ਹੈ ਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ। ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ ਹੈ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕਿੰਨੀ ਸੁਧਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਤੈਨੂੰ ਗੱਲ ਦੱਸ ਦਿੰਦਾ। ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ? 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ, ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5 ਦੇ ਮੋਟਰਾਂ 25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25 ਦੇ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ, ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਤਾਂ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ, ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਿਹਾ, ਉਹ ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜਾ ਹੁਣ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ ਤੇ ਤਾਂ ਬਹਿਣੇ, ਅਸੀਂ ਕੀ ਕਰਿਆ ਸੀ, ਜਿਹੜੀਆਂ ਪਿਛਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਹੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ? ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇਗੇ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ। ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ, ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਹੇ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ।
ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ ਬਿਲਕੁਲ ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਬਿਲਕੁਲ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਈ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ, ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀ ਉੱਧਰੋਂ ਜਮਨਾ ਉੱਧਰੋਂ ਆਪਣੇ ਘਾਗ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਆ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣਾ ਰਾਜਸਥਾਨ ਨੂੰ ਦੇ ਦਿਓ, ਹਰਿਆਣਾ ਨੂੰ ਦੇ ਦਿਓ, ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ। ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹ ਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ, ਅੰਗਰੇਜ਼ਾਂ ਤੋਂ ਪਹਿਲਾਂ ਦੀ ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ ਜੀ, ਇਹੀ ਨਹਿਰੂ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ, ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਹੈ ਵੀ ਸਾਡੇ ਕੋਲੇ। ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ, ਵਿੱਚ ਹੀ ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰੇਗਾ ਕਿ ਮੈਂ ਸੈਂਟਰ ਦਾ ਬੰਦਾ ਹੈ ਨਾ, ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ? ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ? ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਕਿੰਨੇ ਤਰੀਕ ਦੀ ਇੰਟਰਵਿਊ, ਉਹ ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਹੈ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਹੈ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ, ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਆ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ, ਤਾਂ ਸਭ ਨੂੰ ਇਸ ਗੱਲ ਦਾ ਪਤਾ ਹੈ। ਦੂਜੀਆਂ ਲੈਂਦੇ ਕਹਿੰਦਾ DGP ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਵਰਸੀ ਦੇ ਇਕੱਠ ਨਾ ਹੋਵੇ, ਉਹਦੀ ਵਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ, ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ, ਕਿਉਂ ਇਨਸਾਫ ਮੰਗਦੇ ਨੇਗੇ ਹੈ ਨਾ, ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ ਠੀਕ ਆ, ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ, ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ, ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ ਠੀਕ ਆ। ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ, ਉਹ ਬੰਦਾ ਖਤਮ ਹੀ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਨੇ ਦਿਲਾਂ 'ਚ ਪਿਆਰ ਕਰਨ ਲੱਗਾ, ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ, ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ,
ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਆ ਹੋਣਾ ਜੀ ਯਾਰ। ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲੌਰਸ਼ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੀ ਨੇਗੇ। ਬਿਲਕੁਲ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ 2 ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ ਹਨਾ। ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਤੋਂ ਇਹ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਉਹ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਉਹ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ, ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੀਆਂ ਪਹੁੰਚਾਂ ਨੇ ਗਈਆਂ ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ ਜੀ ਬਿਲਕੁਲ। ਤਾਂ ਅਸੀਂ ਉੱਥੇ ਹੀ ਸੀ ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ। ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲੌਰਸ਼ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ, ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੋੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਦੇ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ, ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ। ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹਨਾ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ, ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਨੇ ਕਿਵੇਂ ਲੱਗਦਾਗਾ ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ? ਹਾਂ ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ, ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ, ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਰਹਿੰਦਾ ਪਾਣੀ ਹੈ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ, ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲੇ ਪਾਣੀ ਚਲਾ ਗਿਆ ਤਾਂ ਫਿਰ ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ। ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤੇ 14 15 ਫੁੱਟ 15 20 ਫੁੱਟ ਤੇ ਪਾਣੀ ਆ, ਹੈ ਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ, ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕਿੰਨੀ ਸੁਧਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਦੀ ਤੈਨੂੰ ਗੱਲ ਦੱਸ ਦਿੰਦਾ, ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ, 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ, ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5 ਦੇ ਮੋਟਰਾਂ 25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25 ਦੇ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ, ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਜਦੋਂ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਦਾ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਿਹਾ, ਉਹ ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜਾ ਹੁਣ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ 'ਤੇ ਤਾਂ ਬਹਿਣੇ, ਅਸੀਂ ਕੀ ਕਰਿਆ ਸੀ, ਜਿਹੜੀਆਂ ਪਿਛਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਅੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ? ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇਗੇ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ, ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਨੂੰ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ, ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਹੇ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ, ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਈ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਜਿਹੜੀ ਉੱਧਰੋਂ ਜਮਨਾ, ਉੱਧਰੋਂ ਆਪਣੀ ਘਾਕ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਆ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣਾ ਰਾਜਸਥਾਨ ਨੂੰ ਦੇ ਦਿਓ, ਹਰਿਆਣਾ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਆ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ, ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ,
ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ, ਅੰਗਰੇਜ਼ਾਂ ਤੋਂ ਪਹਿਲਾਂ ਦੀ ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਇਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀਆਂ ਨਿੱਘ ਮਾਣੋਗੇ ਜੀ। ਇਹੀ ਨਹਿਰੂ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕਿ ਪੰਜਾਬ ਨੂੰ ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ। ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ, ਉਹ ਹੁਣ ਕਰਵਾਈ ਕਿਹਨੇ ਆ, ਕਿਉਂ ਕਰਵਾਈ ਆ, ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ ਵਿੱਚ ਹੀ ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰ ਹੀ ਗਿਆ ਕਿ ਮੈਂ ਸੈਂਟਰ ਦਾ ਬੰਦਾ, ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ? ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ? ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਕਿੰਨੇ ਤਰੀਕ ਦੀ ਇੰਟਰਵਿਊ, ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਇੱਕ ਸਾਫ਼ ਗੱਲ ਹੈ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਹੈ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਤਾਂ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ। ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਆ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ। ਤਾਂ ਸਭ ਨੂੰ ਇਸ ਗੱਲ ਦਾ ਪਤਾ। ਦੂਜੀਆਂ ਲੈਂਦੇ ਹੁੰਦਾ DGP ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਵਰਸੀ ਦੇ ਇਕੱਠ ਨਾ ਹੋਵੇ, ਉਹਦੀ ਵਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ, ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ, ਹੈ ਨਾ। ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ, ਠੀਕ ਆ। ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ। ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ। ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ, ਠੀਕ ਆ। ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ, ਉਹ ਬੰਦਾ ਖਤਮ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ 'ਚ ਉਹ ਲੋਕਾਂ ਦੇ ਦਿਲਾਂ 'ਚ ਪਿਆਰ ਕਰਨ ਲੱਗਾ, ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ। ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਆ ਨਾ ਯਾਰ। ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲਾਰੈਂਸ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ, ਹੈ ਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੇ ਹੀ ਨੇਗੇ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ। ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ 2 ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ, ਹੈ ਨਾ। ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਦਾ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲਾਂ ਦੇ। ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਸਭ ਨੂੰ ਪਤਾ ਕਿ
ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਉਹ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ, ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ ਹੈ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੀਆਂ ਪਹੁੰਚਾਂ ਨਹੀਂ ਗਿਆ ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਆ ਤੇ ਇਹ ਗੱਲ ਆ ਜੀ। ਬਿਲਕੁਲ। ਤਾਂ ਅਸੀਂ ਉੱਥੇ ਮੈਂ ਉੱਥੇ ਹੀ ਸੀ। ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ, ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲੌਰੈਂਸ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ? ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ। ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ, ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਦੇ ਲੜੀ ਗਏ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇ, ਕਿ ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਹੱਕ ਲੈਣ ਲਈ ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਆ? ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ। ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਪੰਜਾਬ ਪੁਲਿਸ ਵੀ ਪੱਲਾ ਝਾੜ ਕੇ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਹੈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ, ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ। ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹੈ ਨਾ। ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ। ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਬੜਾ ਬੋਲਦਾ ਨਹੀਂ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫਿਰੋਜ਼ਪੁਰ ਦੇ ਲਾਗੇ ਆ, ਫਿਰੋਜ਼ਸ਼ਾਹ, ਜਿੱਥੇ ਕਿ ਇੱਕ ਯਾਦਗਾਰੀ ਜੰਗ ਹੁੰਦੀ ਆ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੁੰਦੀ ਆ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਇੱਥੇ ਭਾਨਾ ਸਿੱਧੂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਜਿਵੇਂ ਲੱਖਾ ਸਿੰਘ ਸਿਧਾਣਾ ਲਾਮਬੰਦ ਕਰਦੇ ਨੇ, ਉਵੇਂ ਭਾਨਾ ਸਿੱਧੂ ਵੀ ਪਿੰਡ ਪਿੰਡ ਜਾ ਰਹੇ ਨੇ। ਤਾਂ ਨੌਜਵਾਨਾਂ ਦੇ ਵਿੱਚ ਖੜੇ ਨੇ। ਭਾਨੇ ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ ਕਿਵੇਂ ਲੱਗਦਾ ਗਾ? ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੌੜੀਆਂ ਨਹਿਰਾਂ ਦੇ ਲਾਗੇ। ਹਾਂ ਗੱਲ ਤਾਂ ਚਲੋ ਨੌਜਵਾਨੀ ਜਾਗਣੀ ਸ਼ੁਰੂ ਹੋਈ, ਚੰਗੀ ਗੱਲ ਆ। ਮੈਂ ਅੱਜ ਕਾਫੀ ਪਿੰਡਾਂ 'ਚ ਵੀ ਜਾ ਕੇ ਆਇਆ। ਪਰ ਗੱਲ ਇਉਂ ਆ ਕਿ ਜਿਹੜਾ ਸਾਡਾ ਪਾਣੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਤ, ਜਿਹੜਾ ਸਾਡਾ ਪਾਣੀ ਹੈ ਇਹਨੂੰ ਖੋਇਆ ਜਾ ਰਿਹਾ। ਇਹਦੀ ਲੜਾਈ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਜਿਹੜਾ ਮੈਂ ਦੇਖਿਆ ਕਿ ਪੰਜਾਬ ਦਾ ਨੌਜਵਾਨ ਸਾਰੇ ਹੀ ਪੰਜਾਬ ਨੂੰ ਛੱਡ ਬਾਹਰ ਭੱਜੀ ਜਾਂਦੇ ਨੇਗੇ। ਕੋਈ ਜਿਹੜਾ ਸਾਡੀ ਆਪਦੀ ਧਰਤੀ ਦੀ ਲੜਾਈ ਲੜਨ ਨੂੰ ਤਿਆਰ ਨਹੀਂ। ਨੌਜਵਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬਾਈ ਇੱਥੇ ਪੰਜਾਬ 'ਚ ਨਹੀਂ ਰਹਿਣਾ, ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰਾਂ ਨਹੀਂ ਵਧੀਆ, ਸਿਸਟਮ ਨਹੀਂ ਵਧੀਆ, ਲੀਡਰ ਨਹੀਂ ਵਧੀਆ। ਪਰ ਹੁਣ ਮੈਂ ਇਹੀ ਨੌਜਵਾਨਾਂ ਨੂੰ ਸਮਝਾਉਣਾ ਹੁੰਦਾ, ਗੱਲ ਸਮਝਦੇ ਵੀ ਨੌਜਵਾਨ ਵੀ ਜੇ ਸਰਕਾਰਾਂ ਸਿਸਟਮ ਨਹੀਂ ਵਧੀਆ ਫਿਰ ਸੁਧਾਰਨਾ ਕਿਹਨੇ ਆ? ਸੁਧਾਰਨਾ ਵੀ ਤਾਂ ਆਪਾਂ ਹੀ ਹੈ। ਤੇ ਬਾਕੀ ਜਿਹੜਾ ਸਾਡਾ ਇਹ ਮੋਰਚਾ ਪੱਕਾ ਲੱਗ ਚੁੱਕਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ, ਜਿਸ ਤੱਕ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਆਵਾਜ਼ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਮੋਦੀ ਨੇ, ਇਹਨਾਂ ਨੇ, ਸੈਂਟਰ ਦੀ ਸਰਕਾਰ ਨੇ ਸਾਡੇ ਜ਼ਮੀਨਾਂ ਖੋਹਣੀਆਂ ਚਾਹੀ ਜੀ। ਹੁਣ ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਰਹਿੰਦਾ ਪਾਣੀ ਹੈ, ਹੁਣ ਇਹ ਸਾਡਾ ਪਾਣੀ ਖੋਹ ਰਹੇ ਨੇਗੇ। ਕਿਉਂਕਿ ਪੰਜਾਬ ਦੀ ਪਛਾਣ ਹੀ ਪਾਣੀਆਂ ਕਰਕੇ ਆ। ਜੇ ਪੰਜਾਬ ਕੋਲ ਪਾਣੀ ਚਲਾ ਗਿਆ ਤਾਂ ਫਿਰ
ਜ਼ਮੀਨਾਂ ਵੀ ਸਾਡੇ ਕੋਲੇ ਕੀ ਕਰਨਗੀਆਂ ਜੇ ਪਾਣੀ ਨਾ ਸਾਡੇ ਕੋਲੇ ਹੋਇਆ, ਕਿਉਂਕਿ ਸਾਡਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ 1.5 200 ਫੁੱਟ ਤੇ ਚਲਾ ਗਿਆ। ਮੈਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਿਸਮਤ ਵਾਲੇ ਹੋ ਭਰਾਵੋ, ਤੁਹਾਡੇ ਤੇ 14 15 ਫੁੱਟ 15 20 ਫੁੱਟ ਤੇ ਪਾਣੀ ਆ, ਹੈ ਨਾ। ਇੱਧਰ ਨੂੰ ਮੈਂ ਦੇਖ ਕੇ ਆਇਆ ਪਿੰਡਾਂ ਦੇ ਵਿੱਚ ਅੱਜ 20 30 ਫੁੱਟ ਤੇ ਪਾਣੀ ਆ, ਕਿਉਂਕਿ ਆਹ ਨਹਿਰ ਦਾ ਹੱਲ ਦੇ ਜਿਹੜਾ ਕਿ ਜੇ ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਕੰਮ ਵਿੱਢਿਆ ਹੋਇਆ ਵੀ ਮੋਮਜਾਮਾ ਪਾਉਣਾ ਹੈ, ਜੇ ਮੋਮਜਾਮਾ ਪੈ ਗਿਆ ਤਾਂ ਇਹੀ ਦੇਖ ਲਈਏ ਪਿੰਡਾਂ ਦੇ ਵਿੱਚ ਕੀ ਹਾਲਾਤ ਹੋਣਗੇ। ਪਿੰਡਾਂ ਦੇ ਵਿੱਚ ਇਹਨਾਂ ਦੇ ਵੀ 1.5 200 ਫੁੱਟ ਤੇ ਪਾਣੀ ਜਾਊਗਾ। ਹੁਣ ਆਪਣੇ ਕੰਨੀ ਸੁਧਰ ਸਾਡਾ, ਮੈਂ ਹੁਣ 4-5 ਜ਼ਿਲ੍ਹਿਆਂ ਦੀ ਤੈਨੂੰ ਗੱਲ ਦੱਸ ਦਿੰਦਾ, ਲੁਧਿਆਣਾ ਦੀ ਗੱਲ ਕਰ ਲਾ, ਪਟਿਆਲਾ ਦੀ ਗੱਲ ਕਰ ਲਾ, ਬਰਨਾਲੇ ਦੀ ਗੱਲ ਕਰ ਲਾ, ਸੰਗਰੂਰ ਦੀ ਗੱਲ ਕਰ ਲਾ। ਇੱਥੇ ਹੁਣ ਪਾਣੀ ਕਿੰਨਾ ਡੂੰਘਾ ਬਾਈ, 5 ਲੱਖ ਰੁਪਇਆ ਵਾਂਗੂ ਲੱਗਦਾ ਪੂਰਾ ਇੱਕ ਬੋਰ ਤੇ। ਜੇ ਆਪਾਂ ਦੇਖੀਏ ਵਿੱਚ ਹੀ ਮੋਟਰਾਂ ਦੀ ਮੋਟਰ ਪਾਉਣ ਤੇ ਲਾ ਕੇ ਡਿਲੀਵਰੀਆਂ ਪਾਉਣ ਤੇ ਲਾ ਕੇ, ਇੱਥੇ 5-5 ਦੀਆਂ ਮੋਟਰਾਂ 25-25 ਦੀ ਮੋਟਰਾਂ ਜਿੰਨਾ ਪਾਣੀ ਕੱਢਦੇ ਨੇ, ਉੱਧਰ 25-25 ਦੀਆਂ ਮੋਟਰਾਂ ਨੇ। ਅਸਲ ਦੇ ਵਿੱਚ ਇਹ ਲੋਕਾਂ ਨੂੰ ਚਾਹੀਦਾ ਨਾ, ਇੱਥੇ ਇੱਕ ਰੇਸਲਾ ਇਲਾਕਾ ਹੈ। ਹੁਣ ਉੱਧਰ ਨੂੰ ਤਾਂ ਹਜੇ ਧਰਤੀ ਡਾਕਰ ਹੈ, ਇਹ ਰੇਸਲੇ ਇਲਾਕੇ ਦੇ ਵਿੱਚ ਤਾਂ ਜਦੋਂ ਪਾਣੀ ਦਾ ਜਦੋਂ ਇਹ ਇੱਥੇ ਮੋਮਜਾਮਾ ਪੈ ਗਿਆ, ਦਰਖਤ ਦਾ ਚਲੋ ਇਹ ਤਾਂ ਸੁੱਕਣੇ ਨਾਲ ਵਾਲੇ ਤੇ ਪਾਣੀ ਦੇਖੀ ਕਿੰਨਾ ਡੂੰਘਾ ਹੁੰਦਾ। ਇਹ ਲੋਕ ਇੱਥੇ ਨਿਕਲ ਕੇ ਆ ਨਹੀਂ ਰਹੇ, ਪਰ ਬੇਨਤੀਆਂ ਕਰਦੇ ਆ, ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਅਕਸਰ ਆਪਦੇ ਲਾਈਵ ਜਦੋਂ ਹੁੰਦੇ ਹੋ ਜਾਂ ਜਦੋਂ ਕੁਝ ਵੀ ਬੋਲਦੇ ਹੋ, ਤੁਸੀਂ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਹੋਰਾਂ ਦੇ ਸਾਡੇ ਕੋਲ ਫੋਨ ਆਉਂਦੇ ਰਹੇ ਨੇ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮਿਲਦੇ ਵੀ ਰਿਹਾ, ਉਹ ਸਾਰਾ ਕੁਝ ਉਹਨਾਂ ਨਾਲ ਰਿਹਾ ਹੀ ਹੈ। ਗੱਲ ਤਾਂ ਇਹੀ ਹੈ ਕਿ ਮਿਲ ਕੇ ਵੀ ਆਇਆ, ਵੋਟਾਂ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ। ਗੱਲ ਤਾਂ ਇਉਂ ਆ ਕਿ ਅਸੀਂ ਜਿਹੜਾ ਹੁਣ ਜਿਹੜੀ ਗੱਲ ਇਉਂ ਆ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ, ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇਗੇ। ਅਸੀਂ ਧਰਨੇ 'ਤੇ ਤਾਂ ਬਹਿਣੇ, ਅਸੀਂ ਕੀ ਕਰਿਆ, ਅਸੀਂ ਜਿਹੜੀਆਂ ਪਿਛਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਬੜੇ ਅੱਕੇ ਹੋਏ ਸੀਗੇ। ਅਸੀਂ ਆਖਿਆ ਵੀ ਨਵੇਂ ਬੰਦੇ ਆਉਣਗੇ ਯਾਰ, ਇਹ ਕੋਈ ਮੁੱਦਿਆਂ ਦੀ ਗੱਲ ਕਰਨਗੇ। ਹੁਣ ਮੁੱਦੇ ਕਿਹੜੇ ਨੇ ਸਾਡੇ? ਮੁੱਦੇ ਜਿਹੜੇ ਮੇਨ ਨੇ, ਮੁੱਦੇ ਸਾਡਾ ਪਾਣੀਆਂ ਦਾ ਮੁੱਦਾ, ਸਾਡਾ ਨੌਜਵਾਨਾਂ ਦਾ ਜਿਹੜਾ ਨਸ਼ੇ ਦਾ ਮੁੱਦਾ, ਬੜੇ ਸਾਰੇ ਮੁੱਦੇ ਨੇਗੇ ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ। ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟਿਆ, ਇਹਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਨਹੀਂ, ਨੌਜਵਾਨ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਦੇਖਦੇ ਨਹੀਂ ਹੋਣੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਤੋਂ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨ ਸੀ ਉਹ ਕੀਤੀ ਨਹੀਂ। ਆ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ, ਹੁਣ ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ ਮੁੱਖ ਮੰਤਰੀ ਨੂੰ। ਮੇਰੇ ਚੰਗੀ ਤਰ੍ਹਾਂ ਯਾਦ ਆ ਗੱਲ ਲੱਖੇ ਬਾਈ ਦੀ। ਆ ਜਿਹੜੇ ਨੇ ਮੋਮਜਾਮੇ ਵਾਲੀ ਨਹਿਰਾਂ ਦੇ ਵਿੱਚ ਗੱਲ ਬਾਈ ਨੇ ਨੋਟ ਕਰਵਾਈ ਸੀਗੀ ਬਕਾਇਦਾ। ਭਗਵੰਤ ਨੇ ਆਪਦੇ ਜਿਹੜਾ ਪੀਏ ਉਹ ਤੋਂ ਕਿਹਾ ਸੀ ਵੀ ਇਹ ਗੱਲ ਨੋਟ ਕਰ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਵੀ ਜੇ ਜਿਹੜਾ ਮੋਮਜਾਮਾ ਪੈ ਗਿਆ, ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਹੋਰ ਵਧਾਇਆ ਜਾਊਗਾ। ਕਿਉਂਕਿ ਹੁਣ ਇੱਕ ਉਦਾਹਰਨ ਦੇ ਕੇ, ਦੇਸੀ ਜਿਹੀ ਉਦਾਹਰਨ ਦੇ ਕੇ ਗੱਲ ਦੱਸ ਦਿੰਦਾ, ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੂਏ 'ਚ ਫਰਜ਼ ਕਰ ਪਾਣੀ ਛੱਡਦੇ ਹਾਂ, ਜਾਂ ਅਸੀਂ ਮੋਟਰ ਦਾ ਪਾਣੀ ਛੱਡਦੇ ਹਾਂ, ਜਦੋਂ ਖਾਲ ਖਰਾਬ ਹੁੰਦਾ ਸੀ ਕਹਿੰਦਾ ਪਾਣੀ ਘੱਟ ਛੱਡੋ ਯਾਰ, ਮੂਹਰੇ ਪਾਣੀ ਟੁੱਟੂਗਾ ਹੈ। ਜੇ ਇਹ ਮੋਮਜਾਮਾ ਪੈ ਗਿਆ, ਜੇ ਇਹਨਾਂ ਨੇ ਇਹ ਉੱਪਰ ਨੂੰ ਵੀ ਹੋਰ ਖੜੀ ਕਰਨਗੇ ਨਹਿਰ ਨੂੰ, ਕੰਕਰੀਟ ਪੈ ਗਿਆ ਤਾਂ ਨਹਿਰ ਮਜ਼ਬੂਤ ਹੋਊ, ਇਹਦੇ ਵਿੱਚ ਪਾਣੀ ਵੱਧ ਛੱਡਿਆ ਜਾਊ। ਆ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਨਹਿਰਾਂ ਵਿੱਚ ਪਾਣੀ ਹੋਰ ਜਾਂਦਾ, ਫਿਰ ਹੋਰ ਨਹਿਰਾਂ ਵਿੱਚੋਂ ਘਟਾ ਕੇ ਇਹਦੇ ਵਿੱਚ ਪਾਣੀ ਵਧਾਇਆ ਹੀ ਜਾਊਗਾ, ਪਾਣੀ ਵਧਾਇਆ ਹੀ ਜਾਊਗਾ। ਇਸ ਕਰਕੇ ਇਹ ਗੱਲ ਭਗਵੰਤ ਨੂੰ ਉਦੋਂ ਬਾਈ ਨੇ ਕਹੀ ਹੈ ਗੱਲ, ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਜਿਹੜਾ ਇਹ ਰੋਕਿਆ ਜਾਵੇ, ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ। ਗੱਲ ਇਉਂ ਆ ਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀ ਉੱਧਰੋਂ ਜਮਨਾ, ਉੱਧਰੋਂ ਆਪਣੇ ਘਾਘ ਦਾ ਜਿਹੜੀ ਉਹ ਬਾਈ ਦੱਸਦਾ ਹੁੰਦਾ ਉਹ ਨਦੀ, ਉਹਦਾ ਪਾਣੀ ਲਿਆ ਕੇ ਇੱਧਰ ਦੇ ਦਿਓ, ਹਰਿਆਣੇ ਰਾਜਸਥਾਨ ਨੂੰ ਦੇ ਦਿਓ, ਹਰਿਆਣੇ ਨੂੰ ਦੇ ਦਿਓ। ਪਰ ਸਾਨੂੰ ਇਹਨਾਂ ਨਾਲ ਲੜਾਇਆ ਜਾ ਰਿਹਾ, ਸਾਡੇ ਪੰਜਾਬ ਕੋਲੇ ਪਹਿਲੇ ਨਹੀਂ ਪਾਣੀ ਹੈਗਾ। ਗੱਲ ਤਾਂ ਉਹ ਆ ਨਾ, ਇਹ ਜਿਹੜਾ ਸੈਂਟਰ ਦੀ ਸਰਕਾਰ ਆ ਜਿਹੜੀ, ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਨੂੰ, ਜਿਹੜੇ ਜਿੰਨੇ ਵੀ ਪੰਜਾਬ ਦੇ ਲੀਡਰ ਨੇਗੇ ਯਾਰ, ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ, ਘੱਟੋ ਘੱਟ ਤੁਸੀਂ ਸਾਡੇ ਪੰਜਾਬ ਦੀ ਗੱਲ ਤਾਂ ਕਰ ਲਓ ਯਾਰ। ਦਿੱਲੀ ਤਾਂ ਹਮੇਸ਼ਾ ਪੰਜਾਬ ਦੀ ਦੇਖੋ ਵੈਰੀ ਰਹੀ ਹੈ, ਪਰ ਦੁੱਖ ਉਦੋਂ ਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਪਾਵਰਾਂ ਦਿੱਤੀਆਂ ਜੋ ਸਾਡੇ ਉਹੀ ਵੈਰੀ ਬਣ ਜਾਂਦੇ ਨੇਗੇ। ਉਹ ਦਿੱਲੀ ਦਾ ਹਮੇਸ਼ਾ ਤੋਂ ਹੀ ਪੰਜਾਬ ਨੂੰ ਖਤਮ ਕਰਨਾ ਚਾਹਿਆ, ਅੰਗਰੇਜ਼ਾਂ ਤੋਂ ਪਹਿਲਾਂ ਦੀ, ਅੰਗਰੇਜ਼ਾਂ ਤੋਂ ਗੱਲ ਕਰ ਲਾ, ਜਦੋਂ ਮੁਗਲ ਸਮਰਾਜ ਸੀ ਉਦੋਂ ਦੀ ਗੱਲ ਕਰ ਲਾ, ਜਾਂ ਇਸ ਤੋਂ ਬਾਅਦ ਜਿੰਨੀਆਂ ਵੀ ਨੀਤੀਆਂ ਘੜੀਆਂ ਨੇ ਇਹਨਾਂ ਨੇ ਪੰਜਾਬ ਦੇ ਖਿਲਾਫ ਹੀ ਘੜੀਆਂ ਨੇਗੀਆਂ। ਆਜ਼ਾਦੀ ਵੇਲੇ ਤਾਂ ਸਾਨੂੰ ਇਹ ਗੱਲ ਕਹਿੰਦੇ ਸੀਗੇ ਇਹੀ, ਜਦੋਂ ਅਸੀਂ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਵੀ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ ਜੀ। ਇਹੀ ਨਹਿਰੂ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ। ਜਦੋਂ ਇਸ ਦੇਸ਼ ਦੇ ਆਰਥਿਕ ਹਾਲਾਤ ਮਾੜੇ ਸੀ ਉਦੋਂ ਸੋਨਾ ਸਭ ਤੋਂ ਵੱਧ ਪੰਜਾਬ ਨੇ ਇਕੱਠਾ ਕੀਤਾ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਪਰ ਇਸ ਤੋਂ ਬਾਅਦ ਮਿਲਿਆ ਕੀ ਪੰਜਾਬ ਨੂੰ? ਆਹ ਜਿਹੜਾ ਅਸੀਂ ਦੇਖ ਰਹੇ ਹਾਂ ਰੋਜ਼ ਹੀ ਧਰਨੇ ਮੁਜ਼ਾਹਰੇ, ਸਾਨੂੰ ਸਾਡੇ ਪੰਜਾਬ ਲਈ ਹੱਕ ਲੈਣ ਲਈ, ਪਹਿਲਾਂ ਪੰਜਾਬੀ ਸੂਬਾ ਲੈਣ ਲਈ ਸਾਨੂੰ ਇੰਨਾ ਲੜਨਾ ਪਿਆ, ਫਿਰ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਨਾ ਪਿਆ, ਸਾਨੂੰ ਹਰ ਇੱਕ ਚੀਜ਼ ਲਈ ਲੜਨਾ ਪੈਂਦਾ। ਸਾਨੂੰ ਮਿਲਿਆ ਕੀ ਹੈ? ਗੱਲ ਤਾਂ ਇਹੀ ਆ ਵੀ ਸਾਡੇ ਕੋਲੇ, ਦੂਜੀ ਗੱਲ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ ਵੋਟਾਂ ਪਾਈਆਂ ਨੇ, ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਸਾਰੇ ਦੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਿਤ ਹੁੰਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਜਾਣਾ, ਸਿੱਧੂ ਮੂਸੇਵਾਲੇ ਦੀ ਵਰਸੀ ਦਾ ਇੱਕ ਪਾਸੇ ਮਨਾਇਆ ਜਾਣਾ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਨੂੰ ਕਾਫੀ ਚੰਗੇ ਪੱਧਰ ਤੇ ਪੇਸ਼ ਕੀਤਾ ਜਾ ਰਿਹਾ। ਉਹ ਤਾਂ ਹੁਣ ਸਭ ਨੂੰ ਪਤਾ ਹੀ ਆ ਵੀ ਕਰਵਾਈ ਕਿਹਨੇ ਆ। ਉਹ ਹੁਣ
ਕਰਵਾਈ ਕਿਹਨੇ ਕਿਉਂ ਕਰਵਾਈ ਆ ਉਹ ਵੀ ਸਭ ਨੂੰ ਪਤਾ ਹੀ ਆ। ਹੁਣ ਜਿਹੜੇ ਮੁੱਦਿਆਂ ਤੋਂ ਉਹ ਭੱਜ ਰਹੇ ਨੇਗੇ ਵਿੱਚ ਹੀ ਇਹਦੇ ਵਿੱਚ ਕੋਈ ਸੈਂਟਰ ਦਾ ਤਾਂ ਦੇਖੋ ਉਹ ਬੰਦਾ ਉਹ ਸਾਬਤ ਕਰ ਹੀ ਗਿਆ ਕਿ ਮੈਂ ਸੈਂਟਰ ਦਾ ਬੰਦਾ ਹੈ ਨਾ। ਪਰ ਗੱਲ ਇਹ ਆ ਕਿ ਪੰਜਾਬ ਵਾਲਿਆਂ ਨੇ ਵੀ ਕੋਈ ਕਮੀ ਨਹੀਂ ਛੱਡੀ। ਹੁਣ ਫਰਜ਼ ਕਰ ਜੇ ਇੱਕ ਚੀਜ਼ ਦੇਖੀਏ, ਜਿਹੜੀ ਉਹ ਇੰਟਰਵਿਊ ਦੀ ਗੱਲ ਦੇਖੀਏ, ਪੱਤਰਕਾਰ ਨੂੰ ਹੁਣ ਜਿਹੜਾ ਵੀ ਪੱਤਰਕਾਰ ਨੇ ਕੀਤੀ ਆ ਉਦੋਂ ਸਿੱਧਾ ਪੁੱਛਿਆ ਜਾਵੇ ਵੀ ਹਾਂ ਵੀ ਕਿੰਨੀ ਤਰੀਕ ਦੀ ਇੰਟਰਵਿਊ ਆ, ਕਦੋਂ ਕੀਤੀ ਆ, ਦੱਸ ਕਦੋਂ ਕੀਤੀ ਆ, ਉਹ ਕੀ ਦੱਸ ਨਹੀਂ ਸਕਦਾ। ਜੇ ਉਹਨੂੰ ਸਰਕਾਰ ਤੇ ਅਸਲ ਸਰਕਾਰ ਤੋਂ ਉੱਪਰ ਕੀ ਹੈ, ਸਰਕਾਰ ਕਰਨਾ ਚਾਹੇ ਹੋ ਕੀ ਨਹੀਂ ਸਕਦਾ। ਜੇ ਉਸ ਪੱਤਰਕਾਰ ਨੂੰ ਪੁੱਛਣਾ ਹੋਵੇ ਦੱਸ ਵੀ ਕਿਹੜੀ ਜੀ, ਉਹ ਆਪ ਹੀ ਦੱਸ ਦਿਓ ਕਿੰਨੇ ਤਰੀਕ ਦੀ ਇੰਟਰਵਿਊ, ਪਤਾ ਲੱਗ ਜੂ ਕਿਹੜੀ ਜੇਲ੍ਹ ਸੀਗਾ। ਜੇ ਸਾਫ਼ ਗੱਲ ਆ, ਜੇ ਪਤਾ ਹੀ ਕਰਨਾ ਉਹ ਦੱਸ ਦੇ ਵੀ ਕਦੋਂ ਇੰਟਰਵਿਊ ਕੀਤੀ ਆ। ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ ਆ, ਪੰਜਾਬ ਪੁਲਿਸ ਵੀ ਪੱਲਾ ਝਾੜਦੀ ਨਜ਼ਰ ਆਈ। ਉਹ ਤਾਂ ਹੁਣ ਪੰਜਾਬ ਪੁਲਿਸ ਦਾ ਆਪਾਂ ਨੂੰ ਦਿਖ ਹੀ ਰਿਹਾ ਯਾਰ। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ ਇਹ ਵੀ ਪਤਾ ਕਿ ਚਲੋ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ। ਇਹ ਗੱਲ ਬੇਸ਼ੱਕ ਭਗਵੰਤ ਕਿਤੇ ਨਾ ਕਿਤੇ ਪੰਜਾਬ ਪ੍ਰਸਤ ਹੈਗਾ, ਪਰ ਪੰਜਾਬ ਭਗਵੰਤ ਦੀ ਬਾਹਰ ਤੋਂ ਗੱਲਾਂ ਨੇ ਗੀਆਂ ਜਿਹੜੀਆਂ ਕਿ ਉਹ ਰਾਸ਼ਟਰ ਦੀਆਂ ਗੱਲਾਂ ਕਰਦਾ, ਆਪਣੀਆਂ ਠੀਕ ਹੈ ਰਾਸ਼ਟਰਵਾਦੀ ਗੱਲਾਂ ਕਰਦਾ। ਉਹ ਤਾਂ ਪਤਾ ਹੀ ਹੈ ਕਿ ਕੇਜਰੀਵਾਲ ਵਰਗੇ ਚੱਡੇ ਵਰਗੇ ਕਿਵੇਂ ਜਿਹੜੇ ਚਿੰਬੜੇ ਹੋਏ ਨੇਗੇ। ਤਾਂ ਸਭ ਨੂੰ ਇਸ ਗੱਲ ਦਾ ਪਤਾ ਹੈ। ਦੂਜੀਆਂ ਲੈਂਦੇ ਹੁੰਦਾ ਡੀਜੀਪੀ ਨੇ ਫੋਟੋਆਂ ਸੈਂਡ ਕਰੀਆਂ, ਸਾਰੀਆਂ ਫੇਕ ਗੱਲਾਂ ਕਰੀ ਜਾਂਦੇ ਨੇਗੇ। ਇਹ ਫੇਕ ਗੱਲਾਂ ਤੇ ਲੋਕਾਂ ਦੇ ਤੇ ਪਰਦਾ ਨਹੀਂ ਪਾ ਸਕਦੇ, ਲੜਨ ਵਾਲੇ ਲੋਕਾਂ ਦੇ ਮਨਾਂ ਤੇ ਪਰਦਾ ਨਹੀਂ ਪਾ ਸਕਦੇ ਨਾ। ਜਿਹੜੀ ਇਹ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਉਹਦੀ ਬਰਸੀ ਦੇ ਇਕੱਠ ਨਾ ਹੋਵੇ, ਉਹਦੀ ਬਰਸੀ ਦੇ ਇਕੱਠ ਚੌਗਣਾ ਹੋਊਗਾ। ਇਹ ਲੋਕਾਂ ਨੂੰ ਸਭ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ ਕਿ ਲੋਕ ਇਹ ਜਿਹੇ ਲੋਕਾਂ ਨਾਲ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਗਣਾ ਗੁੱਸਾ ਪਹੁੰਚਦਾ। ਤੁਸੀਂ ਕੀ ਮੰਨਦੇ ਹੋ ਇਸ ਦਾ ਇੰਟਰਵਿਊ ਆ ਜਾਣਾ, ਇਸ ਦਾ ਇੰਟਰਵਿਊ ਕਿਉਂ ਕਰਵਾਇਆ ਗਿਆ, ਇਸ ਦੇ ਬਾਰੇ ਤੁਸੀਂ ਕਿਉਂ ਕਰਵਾਇਆ ਗਿਆ? ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਕਿਉਂ ਕਰਵਾਇਆ ਗਿਆ। ਕਿਉਂ ਜਿਹੜੇ ਇਹ ਗੱਲਾਂ ਤੇ ਹੁਣ ਮੈਥੋਂ ਤਾਂ ਕਿਉਂ ਪੁੱਛਦਾ, ਤਾਂ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਯਾਰ ਵੀ ਕਿਉਂ ਕਰਵਾਇਆ ਗਿਆ। ਤੁਹਾਡੀ ਨਿੱਜੀ ਕੀ ਰਾਏ ਹੈਗੀ? ਨਿੱਜੀ ਤਾਂ ਹੁਣ ਯਾਰ ਇੱਕ ਤਾਂ ਦੇਖੋ ਇਨਸਾਫ ਦੀ ਗੱਲ ਲਾ ਲਓ ਕਿ ਉਹ ਇਨਸਾਫ ਮੰਗਦੇ ਨੇਗੇ ਹੈ ਨਾ। ਉਹ ਇਨਸਾਫ ਦੇਣਾ ਨਹੀਂ ਤੇ ਦੂਜੇ ਪਾਸੇ ਨੂੰ ਗੱਲ ਲੈ ਜਾਈਏ, ਠੀਕ ਆ। ਉਹਦੇ ਤੇ ਉਹਦੀ ਜਿਹੜੀ ਕਿ ਬੰਦੇ ਦਾ ਠੀਕ ਆ, ਜੋ ਬੰਦਾ ਵਿਚਾਰਾ ਉਹ ਠੀਕ ਆ ਇੱਥੇ ਦੁਨੀਆ ਤੋਂ ਤੁਰ ਗਿਆ, ਉਹਨੂੰ ਲੋਕ ਪਿਆਰ ਕਰਦੇ ਨੇ। ਉਹਦੇ ਉੱਥੇ ਤੈਨੂੰ ਪਤਾ ਕਿ ਕਿੰਨਾ ਮੇਲਾ ਲੱਗਦਾ ਤੇ ਕਿੰਨਾ ਇਕੱਠ ਹੁੰਦਾ। ਉਹਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਵੱਧ ਰਹੀ ਲੋਕਾਂ ਦੇ ਵਿੱਚ ਪਿਆਰ ਪਾਪੂਲੈਰਿਟੀ, ਠੀਕ ਆ। ਲੋਕ ਇਹ ਮਾਰਿਆ ਤਾਂ ਉਹਨਾਂ ਨੇ ਤਾਂ ਸੀਗਾ ਵੀ ਉਹ ਪਤਾ ਨਹੀਂ ਸੀ ਬੰਦੇ ਨੂੰ ਖਤਮ ਕਰ ਦਾਂਗੇ। ਉਹ ਬੰਦਾ ਖਤਮ ਨਹੀਂ ਹੋਇਆ, ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਯਾਦ ਰਹੂ। ਉਸ ਤੋਂ ਬਾਅਦ ਜਿੱਦਾਂ ਉਹ ਪਹਿਲਾਂ ਸੀ, ਉਸ ਤੋਂ ਬਾਅਦ ਚੌਗਣਾ ਬੰਦਾ ਬਾਅਦ ਚ ਉਹ ਲੋਕਾਂ ਦੇ ਦਿਲਾਂ 'ਚ ਪਿਆਰ ਕਰਨ ਲੱਗਾ। ਉਹਦਾ ਰਹਿੰਦੀ ਦੁਨੀਆ ਤੱਕ ਰਹੀ ਰਹਿਣਾ। ਹੁਣ ਇੱਕ ਤਾਂ ਉਹਦਾ ਅਕਸ ਖਰਾਬ ਕੀਤਾ ਜਾ ਰਿਹਾ, ਤੇ ਦੂਜਾ ਜਿਹੜਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਇਹ ਪੰਜਾਬ ਦੇ ਲੋਕ ਮਾਹੌਲ ਖਰਾਬ ਕਰਦੇ ਨੇ। ਦੂਜਾ ਇਹ ਮਾਹੌਲ ਕਰ ਰਹੇ ਨੇ ਖਰਾਬ। ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੀ ਬਿਲਕੁਲ ਹੈ ਨਾ, ਇਸ ਗੱਲ ਲੋਕਾਂ ਦੇ ਮਨਾਂ 'ਚ ਕੀ ਜਾਂਦਾ ਕਿ ਜੇਲ੍ਹਾਂ ਦੇ ਵਿੱਚੋਂ ਵੀ ਐਵੇਂ ਇੰਟਰਵਿਊਆਂ ਚੱਲ ਜਾਂਦੀਆਂ ਨੇ। ਤਾਂ ਸਭ ਨੂੰ ਇਸ ਚੀਜ਼ ਦਾ ਪਤਾ ਹੀ ਆ ਜੀ ਬਿਲਕੁਲ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਚੱਲ ਜਾਂਦੀਆਂ ਨੇ, ਇਹ ਲੌਰਸ਼ ਦੀ ਗੱਲ ਹੋ ਗਈ ਆ ਗਈ। ਜੇ ਆਪਾਂ ਇਸੇ ਮੋਰਚੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮੋਰਚਾ ਕਦੇ ਅਕਾਲੀ ਦਲ ਨੇ ਲਾਇਆ, ਅੱਜ ਅਕਾਲੀ ਦਲ ਦੀ ਪੋਜੀਸ਼ਨ ਕੀ ਦੇਖਦੇ ਹੋ? ਅਕਾਲੀ ਦਲ ਨੇ ਲਾਇਆ ਪਰ ਬਾਦਲਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ। ਅਕਾਲੀ ਦਲ ਇੱਕ ਬਹੁਤ ਸਰਮੋਰ ਪਾਰਟੀ ਰਹੀ ਆ ਜਿਹਨੇ ਕਿ ਪੰਜਾਬ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਜਿਹੜੀ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ। ਜੇ ਬਾਦਲਾਂ ਨੇ ਕੁਝ ਕੀਤਾ ਨਹੀਂ, ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਹੋ ਗਏ ਹੈ ਨਾ। ਬਾਦਲ ਜੇ ਅੱਜ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ, ਕੋਈ ਬੰਦੀ ਸਿੰਘਾਂ ਤੇ ਨਹੀਂ ਬੋਲਣ ਨੂੰ ਤਿਆਰ। ਬਾਦਲ ਤਾਂ ਸਾਰੇ ਥਾਵਾਂ ਤੋਂ ਭੱਜੇ ਹੀ ਨੇਗੇ। ਬਿਲਕੁਲ ਬਾਦਲਾਂ ਨੂੰ ਜੇ ਚਾਹੀਦਾ ਕਿ ਆਪਦਾ ਕੋਈ ਅਕਸ ਬਚਾਉਣਾ ਤਾਂ ਕੋਈ ਨਾ ਕੋਈ ਤਾਂ ਪੰਜਾਬ ਦੇ ਲਈ ਲੜਾਈ ਲੜ ਕੇ ਦਿਖਾਉਣਾ। ਪਰ ਬਾਦਲਾਂ ਨੇ ਤਾਂ ਪੰਜਾਬ ਦੀ ਪਿੱਠ 'ਚ ਸੁਰਾ ਹੀ ਮਾਰਿਆ। ਮੈਂ ਬਾਦਲਾਂ ਬਾਰੇ ਵਾਲਾ ਬੋਲਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਕਤੀੜਾਂ ਲੀਰਾਂ ਇਹੋ ਜਿਹੀਆਂ ਨੇ, ਜੇ ਉਹਨਾਂ ਦੇ ਬਾਰੇ ਮੈਂ ਗੱਲ ਕਹਿ ਦੇਣਾ ਉਹੀ ਮੇਰੇ ਚੱਕ ਕੇ ਲਾਈਵ ਖਿਲਾਫ ਹੋ ਜਾਂਦੇ ਨੇਗੇ। ਇੱਥੋਂ ਤੱਕ ਕਰਕੇ ਮੈਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਦੋ ਕਹਿੰਦੇ ਕਹਾਉਂਦੇ ਵਰਕਰਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇਗੇ ਹੈ ਨਾ। ਪਰ ਉਹਨਾਂ ਦਾ ਲੀਰਾਂ ਦਾ ਉਹਨਾਂ ਤੋਂ ਇਹ ਹੁੰਦਾ ਵੀ ਚਲੋ ਜੀ ਭਾਨਾ ਸਾਡੇ ਪਤਾ ਨਹੀਂ ਬਾਦਲ ਤਾਂ ਹੁਣ ਯਾਰ ਬਾਦਲਾਂ ਦਾ ਵੈਸੇ ਨਾਂ ਲੈਣੇ ਨਹੀਂ ਬਣਦਾ। ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਵੀ ਖਤਮ ਹੋ ਜਾਣਾ ਜਿਹੜੇ ਹਿਸਾਬ ਨਾਲ ਜੇ ਕੋਈ ਪ੍ਰਮਾਤਮਾ ਚਾਹੇ। ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਕੋਈ ਜੇਲ੍ਹ ਕੋਈ ਉਹਨਾਂ ਨੂੰ ਭੇਜ ਸਕਦਾ, ਪਰ ਪ੍ਰਮਾਤਮਾ ਦੀ ਜਿਹੜੀ ਜੇਲ੍ਹ ਆ, ਪ੍ਰਮਾਤਮਾ ਜਿਹੜਾ ਇਨਸਾਫ ਆ ਉਹ ਕਚਹਿਰੀ ਦੇ ਵਿੱਚੋਂ ਮਿਲਣਾ ਹੀ ਮਿਲਣਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੇ ਪਹੁੰਚਾ ਨਹੀਂ ਗਿਆ ਹੈ ਨਾ। ਤੇ ਪਰ ਫਿਰ ਵੀ ਉਮੀਦ ਕਰਦੇ ਹਾਂ ਤੇ ਇਹ ਗੱਲ ਆ ਜੀ ਬਿਲਕੁਲ। ਤਾਂ ਅਸੀਂ ਉੱਥੇ ਹੀ ਸੀ ਇਸ ਵਕਤ ਭਾਨਾ ਸਿੱਧੂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ। ਤਾਂ ਇਹ ਮੁਲਾਕਾਤ ਆ ਜਿਹੜੀ ਉਹ ਹੋ ਰਹੀ ਆ। ਤਾਂ ਇੱਥੇ ਅੱਜ ਜਿਹੜੀ ਗੱਲਬਾਤ ਸੀ ਆਮਣਾ ਕਿੱਥੇ ਆ, ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਈ ਆ। ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੋਂ ਅਲੱਗਾ ਜੇਕਰ ਗੱਲ ਕਰੀਏ ਤਾਂ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਹੋ ਜਾਣਾ, ਕਿਉਂਕਿ ਭਾਨੇ ਦੇ ਨਾਲ ਅਸੀਂ ਤਾਂ ਗੱਲ ਕਰੀਏ ਲੌਰਸ਼ ਬਿਸ਼ਨੋਈ ਦੇ ਇੰਟਰਵਿਊ ਹੋ ਜਾਣ ਦੀ, ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਭਾਨਾ ਸਿੱਧੂ ਵਿਚਰਦੇ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਭਾਨੇ ਕਿਵੇਂ ਲੱਗਦਾ ਗਾ, ਨੌਜਵਾਨੀ ਕਾਫੀ ਨਾਲ ਆ ਗਈ, ਇੱਥੇ ਖੜੇ ਹੋ ਅੱਜ ਜੋੜੀਆਂ ਨਹਿਰਾਂ ਦੇ ਲਾਗੇ ਕਿ ਅਸੀਂ ਧਰਨਿਆਂ ਦੇ ਉੱਪਰ ਬਹਿਣੇ ਕਿਉਂ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਦੇਖਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਧਰਨੇ ਲਾਉਣ ਜਾਣਦੇ ਨੇ।
ਜਿਨ੍ਹਾਂ ਤੋਂ ਅਸੀਂ ਉਮੀਦ ਕਰੀ ਸੀ ਹੁਣ ਵਿਧਾਨ ਸਭਾ ਸੈਸ਼ਨ ਚੱਲ ਕੇ ਹਟੇ। ਇਹਦੇ ਵਿੱਚ ਕਾਟੋ ਕਲੇਸ਼ ਹੋਇਆ, ਇੱਕ ਦੂਸਰੇ ਤੋਂ ਲੜੀ ਗਏ ਨੇ, ਤਾਨੇ ਮਿਹਣੇ ਮਾਰੀ ਗਏ ਨੇਗੇ। ਜਿਹੜੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ। ਵੋਟਾਂ ਤੋਂ ਬਾਅਦ ਵੀ ਮੈਂ ਤੇ ਲੱਖਾ ਬਾਈ ਮਿਲਣ ਗਏ ਸੀ। ਬਾਈ ਨੇ ਇਹ ਗੱਲ ਕਹੀ ਸੀ ਭਗਵੰਤ ਨੂੰ ਵੀ ਆਹ ਦੇਖ ਵੀ ਇਹ ਜਿਹੜਾ ਮੋਮਜਾਮਾ ਪੈ ਰਿਹਾ ਹੈ ਇਹ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ। ਇਹ ਜਿਹੜਾ ਮੁੱਦਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮੁੱਦਾ ਵਿਚਾਰਨ ਦੀ ਲੋੜ ਹੈ। ਇਹ ਪੰਜਾਬ ਲਈ ਬਹੁਤ ਘਾਤਕ ਜਿਹੜਾ ਸਿੱਧ ਹੋਊਗਾ। ਹੁਣ ਸਾਨੂੰ ਇੱਥੇ ਰਾਜਸਥਾਨ ਨਾਲ ਲੜਾਇਆ ਜਾਂਦਾ, ਪਾਣੀ ਦਾ ਜਾ ਕੇ ਕਹਾਂ ਉਹ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਇਹ ਗੱਲ ਕਹਿਣਾ